ਗੱਲ ਕਰੀਏ ਆਪਾਂ ਚੰਡੀਗੜ੍ਹ ਕਿਸਾਨ ਧਰਨੇ ਦੀ ਸ਼ਰਮਾ ਜੀ, ਧਰਨਾ ਖਤਮ ਹੋ ਗਿਆ। ਮੁੱਖ ਮੰਤਰੀ ਨੇ ਬੈਠਕ ਦਾ ਸੱਦਾ ਵੀ ਦੇ ਦਿੱਤਾ ਜੀ। ਸੱਦਾ ਦੇਣਾ ਤੇ ਬੈਠਕ ਕਰਨਾ ਦੋਵਾਂ 'ਚ ਫਰਕ ਹੁੰਦਾ ਪ੍ਰਵੀਨ ਜੀ। ਜੀ, ਜੀ। ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਬੂਹੇ ਭੇੜੇ ਆ, ਮਾਨ ਸਾਹਿਬ ਬੂਹੇ ਨਹੀਂ ਖੁੱਲ ਰਹੇ, ਤੇ ਬੂਹੇ ਖੁੱਲੇ ਕਿਵੇਂ ਨੇ ਮੈਂ ਦੱਸ ਦਿੰਦਾ ਜੀ। ਅਸਲ 'ਚ ਹੋਇਆ ਕੀ, ਪੰਜਾਬ ਦੀਆਂ 32-33 ਜਥੇਬੰਦੀਆਂ ਤੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ, ਉਹ ਵੀ ਨਵੀਆਂ ਪੁਰਾਣੀਆਂ ਖਾਸੀਆਂ ਵਧੀ ਜਾਂਦੀਆਂ, ਖਾਸ ਕਰ ਉਗਰਾਹਾਂ ਜਥੇਬੰਦੀ ਦਾ ਖੁੱਲ ਕੇ ਵੱਡੀ ਗਿਣਤੀ 'ਚ ਨਾਲ ਆਉਣਾ, ਇਹਨਾਂ ਬੁਰਜ ਗਿੱਲ ਹੋਰੀ, ਕਾਦੀਆਂ ਹੋਰੀ, ਫਿਰ ਬਾਕੀ ਸਾਰੀਆਂ ਧਿਰਾਂ, ਲੱਖੋਵਾਲ ਹੋਰੀ ਅਹਿਮ ਭੂਮਿਕਾ ਨਿਭਾ ਰਹੇ ਸੀ। ਸੋ ਇਹ ਸਾਰੀਆਂ ਧਿਰਾਂ ਦਾ ਡਾਕਟਰ ਦਰਸ਼ਨ ਪਾਲ, ਸੋ ਲਗਭਗ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਨਾਲ, ਕਿਸਾਨਾਂ ਨਾਲ ਪਹੁੰਚੇ ਸੀ। ਕਿਉਂਕਿ ਫਰਕ ਹੈਗਾ, ਇੱਕ ਪਾਸੇ ਧੂਰੀ ਰੈਲੀ ਦੀ ਚਰਚਾ ਹੁੰਦੀ ਹੈ ਕਿ ਉੱਥੇ ਬੰਦੇ ਢੋਣ ਲਈ, ਬੱਸਾਂ 'ਚ ਲੱਦਣ ਲਈ ਇਹਨਾਂ ਨੂੰ ਮਜ਼ਦੂਰ ਲੱਭਣੇ ਪਏ, ਨਰੇਗਾ ਵਾਲੇ ਜਾਂ ਦਿਹਾੜੀਦਾਰ। ਦੂਏ ਪਾਸੇ ਇੱਥੇ ਸੀਗੇ ਕਿਸਾਨ ਆਪ ਆਪਣੇ ਟਰੈਕਟਰਾਂ 'ਚ ਤੇਲ ਪਵਾ ਕੇ ਆਪ ਮਾਰੇ। ਕੱਲ ਜਦੋਂ ਪਤਾ ਸੀ ਧਰਨੇ ਦਾ ਤੀਏ ਦਿਨ, ਕੱਲ ਵੀ ਕਿਸਾਨ ਜਥੇਬੰਦੀਆਂ ਦੇ ਜਾਂ ਕਿਸਾਨ ਪੰਜਾਬ ਦੇ ਆਪ ਮਾਰੇ ਪਹੁੰਚ ਰਹੇ। ਠੀਕ ਹੈ ਜੀ। ਸੋ ਇਸ ਲਈ ਇਹ ਸਾਰਾ ਜਦੋਂ ਮਾਹੌਲ ਉੱਥੇ ਬਣਿਆ ਹੋਇਆ ਸੀ, ਤੇ ਕਹਿੰਦੇ ਕਿ ਜਥੇਬੰਦੀਆਂ 'ਚ ਜਦੋਂ ਇਹ ਚਰਚਾ ਚੱਲੀ, ਮੀਟਿੰਗਾਂ 'ਚ ਇਹ ਚਰਚਾ ਚੱਲੀ ਕਿ ਭਾਈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੇਰਾ ਸੈਕਟਰੀਏਟ ਵੀ ਖੁੱਲਾ, ਮੇਰੇ ਖੇਤੀਬਾੜੀ ਮੰਤਰੀ ਦਾ ਦਫ਼ਤਰ ਵੀ ਖੁੱਲਾ, ਘਰ ਵੀ ਖੁੱਲਾ, ਮੇਰਾ ਘਰ ਵੀ ਖੁੱਲਾ, ਮੇਰਾ ਦਫ਼ਤਰ ਵੀ ਖੁੱਲਾ, ਪੰਜਾਬ ਭਵਨ ਵੀ ਖੁੱਲਾ, ਕਿਸਾਨ ਭਵਨ ਵੀ ਹੈਗਾ, ਜਦੋਂ ਮਰਜ਼ੀ ਆ ਜਿਓ। ਤੇ ਹੁਣ ਤਾਂ ਆਪਾਂ ਚੰਡੀਗੜ੍ਹ ਆਏ ਬੈਠੇ ਆ, ਕਿਉਂ ਨਹੀਂ ਮਿਲਦੇ ਫਿਰ ਮੁੱਖ ਮੰਤਰੀ ਸਾਹਿਬ? ਜੀ ਜੀ। ਕਿਉਂ ਨਹੀਂ ਬੂਹੇ ਖੁੱਲਦੇ? ਚੰਡੀਗੜ੍ਹ ਪੁਲਿਸ ਨੂੰ ਕਿਉਂ ਨਹੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਭਾਈ ਪੰਜਾਬ ਦੇ ਕਿਸਾਨ ਨੇ, ਮੈਨੂੰ ਮਿਲਣ ਆ ਰਹੇ ਨੇ, ਪੰਜਾਬ ਦੀ ਰਾਜਧਾਨੀ ਹੈ, ਤੁਸੀਂ ਬੈਰੀਕੇਡ ਕਿਵੇਂ ਲਾ ਲੇ? ਕਿਉਂ ਨਹੀਂ ਹਟਵਾਏ? ਜਦੋਂ ਇਹ ਚਰਚਾਵਾਂ ਚੱਲਦੀਆਂ, ਇਹੀ ਗੱਲ ਚੱਲੀ ਕਿ ਠੀਕ ਹੈ ਫਿਰ ਆਪਾਂ 3 ਦਿਨ ਨਹੀਂ, ਹੁਣ 3 ਮਹੀਨੇ ਵੀ ਬੈਠਣਾ ਪਵੇ, ਬੈਠੇ ਰਹੋ। ਇਹ ਚਰਚਾ ਫਿਰ ਇਹਨਾਂ ਦੀ ਖੁਫੀਆ ਟੀਮਾਂ ਰਾਹੀਂ, ਏਜੰਸੀਆਂ ਰਾਹੀਂ, CID ਰਾਹੀਂ ਸਰਕਾਰ ਕੋਲ ਪਹੁੰਚੀ ਕਿ ਜੀ ਉਹ ਤਾਂ ਲੰਬਾ ਬੈਠਣ ਲਈ ਤਿਆਰ ਨੇ। ਅੱਛਾ। ਸਰਕਾਰ ਨੇ ਮੋੜਵਾਂ ਸੁਨੇਹਾ ਆਪਣੀਆਂ ਏਜੰਸੀਆਂ ਨੂੰ ਭੇਜਿਆ ਕਿ ਬੈਠਣ ਲਈ ਤਾਂ ਤਿਆਰ ਨੇ, ਇਹ ਤਾਂ ਚੈੱਕ ਕਰ ਲਓ ਕਿ ਰਾਸ਼ਨ ਪਾਣੀ ਹੈਗਾ। ਤੇ ਇਹਨਾਂ ਦਾ ਜਵਾਬ ਗਿਆ ਕਿ ਜੀ ਹਰ ਟਰੈਲੀ 'ਚ 2 ਤੋਂ 3 ਮਹੀਨੇ ਦਾ ਰਾਸ਼ਨ ਹੈ। ਤੇ ਨਾਲੇ ਦੂਜੀ ਗੱਲ, ਹੁਣ ਦਿੱਲੀ ਥੋੜਾ ਕਿ 300 ਕਿਲੋਮੀਟਰ ਦੂਰ ਹੈ, ਕਿ ਚੰਡੀਗੜ੍ਹ 'ਚ ਬੈਠੇ ਨੇ, ਪੰਜਾਬ ਦਾ ਹਿੱਸਾ ਹੈ, ਤੇ ਜਦੋਂ ਮਰਜ਼ੀ ਰਾਸ਼ਨ ਆ ਜਾਊਗਾ, ਹੁਣ ਕੀ ਹੈ? ਇਹ ਸਾਰੀਆਂ ਗੱਲਾਂ ਤੋਂ ਫਿਰ ਸਰਕਾਰ ਨੂੰ ਫਿਕਰ ਪਿਆ, ਕਿਉਂਕਿ ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਇੱਕ ਦਿਨ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਮੈਂ ਮੀਟਿੰਗ ਕਰੂੰਗਾ, ਔਰ ਉਸ ਨੇ ਵੀ ਮੀਟਿੰਗ, ਇਹ ਨਹੀਂਗਾ ਕਿ ਕਿਸਾਨਾਂ ਦਾ ਹੀਜ ਹੈ, ਕੇਂਦਰ ਨੂੰ ਹੁਣ ਕਿਸਾਨਾਂ ਨਾਲ ਪਿਆਰ ਹੋ ਗਿਆ, ਕੇਂਦਰ ਨੂੰ ਜਾਂ ਰਾਜਪਾਲ ਨੂੰ ਵੀ ਇਹ ਡਰ ਸੀ ਕਿ ਕਿਸਾਨ ਕਹਿੰਦੇ ਕਿ ਜੇ ਸਾਡੇ ਨਾਲ ਮੀਟਿੰਗ ਨਾ ਕੀਤੀ ਰਾਜਪਾਲ ਨੇ, ਫਿਰ ਅਸੀਂ ਸਣੇ ਟਰੈਲੀਆਂ ਰਾਜ ਭਵਨ ਆਵਾਂਗੇ। ਉਹਨੂੰ ਪਤਾ ਸੀ ਕਿ ਬੈਰੀਕੇਡ ਨਾਲ ਟੱਪਣੇ ਕੋਈ ਔਖੇ ਨਹੀਂ ਗੇ, ਤੇ ਇਹਨਾਂ ਨੂੰ ਸ਼ਾਂਤੀ ਨਾਲ ਬਿਠਾਏ ਰੱਖਣ ਲਈ ਇਹ ਕਿ ਸੱਦਾ ਦਿਓ। ਤੇ ਜਦੋਂ ਰਾਜਪਾਲ ਨੇ ਸੱਦਾ ਦਿੱਤਾ, ਜਥੇਬੰਦੀਆਂ ਨੇ ਤੈਅ ਕੀਤਾ ਕਿ ਹੁਣ ਅਸੀਂ ਇਸੇ ਹੱਦ ਤੇ ਰਵਾਂਗੇ, ਅਸੀਂ ਚੰਡੀਗੜ੍ਹ 'ਚ ਦਾਖਲ ਟਰੈਲੀਆਂ ਸਣੇ ਨਹੀਂ ਹੋਵਾਂਗੇ। ਪਰ ਜਦੋਂ ਇਹ ਹੋਇਆ ਕਿ ਸਰਕਾਰ ਤਾਂ ਕਰ ਨਹੀਂ ਰਹੀ ਬੈਠਕ, ਕਿ ਅੱਗੇ ਵੱਧ ਸਕਦਾ ਧਰਨਾ, ਫਿਰ ਇਹਦੇ ਡਰ 'ਚੋਂ ਸਰਕਾਰ ਦਾ ਸੁਨੇਹਾ ਆਇਆ ਕਿ ਰਾਜਪਾਲ ਕੋਲ ਬਾਅਦ 'ਚੋਂ ਜਾਇਓ ਜੀ, ਪਹਿਲਾਂ ਸਾਡੇ ਕੋਲ ਆ ਜਾਓ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੇ ਫਿਰ ਕੱਲ ਇਹਨਾਂ ਨੂੰ ਪੰਜਾਬ ਭਵਨ ਬੁਲਾਇਆ ਤੇ ਸੁਨੇਹਾ ਲਾਇਆ ਜੀ ਕਿ ਮੈਂ ਬੈਠਾ, ਮੇਰੇ ਅਫਸਰ ਆਲਾ ਅਧਿਕਾਰੀ ਬੈਠੇ ਨੇ, ਤੁਹਾਡੇ ਲਈ ਚਾਹ ਪਾਣੀ ਦਾ ਪ੍ਰਬੰਧ ਆ, ਛੇਤੀ ਤੁਸੀਂ ਪਹਿਲਾਂ ਇੱਧਰ ਨੂੰ ਆਓ। ਤੇ ਬੱਸ ਜਿਹੜੀ ਰਾਜ ਭਵਨ ਜਾਣੀ ਸੀ ਉਹ ਪੰਜਾਬ ਭਵਨ ਨੂੰ ਮੁੜ ਗਈ, ਤੇ ਰਾਜ ਭਵਨ ਸੁਨੇਹਾ ਭੇਜ ਦਿੱਤਾ ਗਿਆ, ਉੱਥੋਂ ਟਾਈਮ ਨਵਾਂ ਲੈ ਕੇ ਤੈਅ ਹੋ ਗਿਆ ਕਿ 1 ਵਜੇ ਮਿਲਾਂਗੇ। ਜਦੋਂ ਗੁਰਮੀਤ ਖੁੱਡੀਆਂ ਹੋਰਾਂ ਕੋਲ ਪਹੁੰਚੇ ਤੇ ਇਹਨਾਂ ਨੇ ਆਪਣੀ ਉਹ ਲੰਬੀ ਸੂਚੀ ਦਿੱਤੀ ਕਿ ਆਹ ਤੁਹਾਡੇ ਜਨਾਬ ਪੰਜਾਬ ਦੇ ਹਵਾਲੇ ਨਾਲ ਮਸਲੇ ਆ ਕਿਸਾਨੀ, ਆਹ ਕੇਂਦਰ ਦੇ ਹਵਾਲੇ ਨਾਲ ਮਸਲੇ ਆ ਜੀ, ਕਿ ਅਸੀਂ ਤਾਂ ਸੋਚਦੇ ਸੀ ਕਿ ਪੰਜਾਬ ਸਰਕਾਰ ਸਾਡੇ ਮਸਲਿਆਂ ਦੀ ਪੈਰਵੀ ਕੇਂਦਰ ਕੋਲ ਜਾ ਕੇ ਕਰੂਗੀ, ਤੁਸੀਂ ਤਾਂ ਆਪਣੇ ਨਹੀਂ ਸੁਣਦੇ, ਕੇਂਦਰ ਵਾਲੇ ਸਾਡੇ ਕੀ ਹੱਲ ਕਰਾਉਂਗੇ? ਤੇ ਇਸ ਗੱਲ ਦੇ ਰੋਸੇ ਤੋਂ ਬਾਅਦ ਉੱਥੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਜੀ, ਮੁੱਖ ਮੰਤਰੀ ਨੂੰ ਤੁਹਾਡਾ ਬਹੁਤ ਫਿਕਰ ਹੈ, ਉਹ ਬੜਾ ਤੁਹਾਡੇ ਬਾਰੇ ਫਿਕਰਮੰਦ ਕਰਦੇ ਨੇ, ਸਾਡੇ ਨਾਲ ਮੀਟਿੰਗਾਂ ਚਰਚਾ ਕਰਦੇ। ਕਹਿੰਦੇ ਅੱਛਾ, ਤਾਂ ਹੀ ਟਵੀਟ ਕਰਦੇ ਫਿਰ ਧਮਕੀ ਵਾਲੇ ਜੀ। ਤੇ ਇਸ ਨੂੰ ਲੈ ਕੇ ਜਥੇਬੰਦੀਆਂ ਨੇ ਰੋਸਾ ਪ੍ਰਗਟਾਇਆ ਕਿ ਉਹਨਾਂ ਦੇ ਟਵੀਟ ਨੇ ਸਾਨੂੰ ਪੀੜ ਦਿੱਤੀ ਆ, ਔਰ ਅਸੀਂ ਇਹ ਦੱਸਣ ਲਈ ਉਹ ਆਏ ਆ ਕਿ ਆਹ ਲੈ ਜਿਹੜੇ ਕਹਿੰਦੇ ਸੀ ਲੋਕ ਨਹੀਂ ਤੁਹਾਡੇ ਨਾਲ ਹੋਲੇ, ਹੁਣ ਤੁਹਾਡੀਆਂ ਏਜੰਸੀਆਂ ਕਹਿੰਦੀਆਂ ਕਿ 20,000 ਕਿਸਾਨ ਬੈਠਾ ਜੀ। ਪਹਿਲੇ ਦਿਨ ਕਹਿੰਦੇ ਸੀ ਇਹਨਾਂ ਦੀਆਂ ਏਜੰਸੀਆਂ ਕਿ 10,000 ਤੋਂ ਵੱਧ ਕਿਸਾਨ ਆ ਜੀ, ਦੂਜੇ ਦਿਨ ਕਹਿੰਦੇ 12 ਤੋਂ 15, ਕੱਲ ਰਿਪੋਰਟ ਭੇਜੀ ਕਿ 17 ਤੋਂ 20,000 ਦੇ ਗੇੜ 'ਚ ਹੈਗਾ ਜੀ ਕਿਸਾਨ। ਤੇ ਇਸ ਲਈ ਕਹਿੰਦੇ ਜੀ ਦੱਸੋ, ਫਿਰ ਅਸੀਂ ਤਾਂ ਦੱਸਣੇ ਆਇਆ ਕਿ ਆ ਲਓ ਭਾਈ, ਲੋਕ ਵੀ ਸਾਡੇ ਨਾਲ ਆ, ਪੰਜਾਬ ਵੀ ਸਾਡੇ ਨਾਲ ਆ, ਤੇ ਮਸਲੇ ਪੰਜਾਬ ਦੇ ਨੇ, ਜੇ ਕਿਸਾਨੀ ਦਾ ਮਸਲਾ ਹੱਲ ਹੋਊਗਾ ਤਾਂ ਪੰਜਾਬ ਪੈਰਾਂ ਸਿਰ ਹੁੰਦਾ, ਵਿਚਾਰਾ ਕਿਸਾਨੀ ਨਾਲੇ ਘੁੰਮਦਾ ਜੀ। ਜਦੋਂ ਇਹ ਗੱਲਾਂ ਹੋਈਆਂ ਤੇ ਫਿਰ ਉਹ ਕਹਿੰਦੇ ਕੋਈ ਨਾ ਜੀ, ਫਿਰ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾ ਲੈਂਦੇ ਹਾਂ, ਆਪਾਂ ਰਾਬਤਾ ਬਣਾ ਲੈਂਦੇ ਜੀ, ਆਪਾਂ ਮੀਟਿੰਗ ਰੱਖ ਲੈਂਦੇ ਹਾਂ।
ਤੇ ਜਥੇਬੰਦੀਆਂ ਚੋਂ ਇੱਕ ਲੀਡਰ ਬੋਲਿਆ, ਕਹਿੰਦਾ ਠੀਕ ਆ ਫਿਰ ਅਸੀਂ ਬੈਠੇ ਆ। ਤੇ ਖੁੱਡੀਆਂ ਸਾਹਿਬ ਕਹਿੰਦੇ ਥੋੜੇ ਘਬਰਾਏ, ਤੇ ਉਹ ਕਹਿੰਦੇ ਨਹੀਂ ਨਹੀਂ ਜੀ, ਤੁਸੀਂ ਤਾਂ ਹੁਣ ਅੰਦੋਲਨ ਜ਼ਰੂਰ ਖਤਮ ਕਰੋ, ਆਪਾਂ ਮੀਟਿੰਗ ਆਉਂਦੇ ਦਿਨਾਂ 'ਚ ਰੱਖਦੇ ਆ। ਤੇ ਉੱਥੇ ਥੋੜਾ ਜਿਹਾ ਹਾਸਾ ਫੈਲਿਆ, ਕਿਉਂਕਿ ਲੀਡਰ ਨੇ ਤਾਂ ਇਸ ਵਾਲੇ ਨਾਲ ਕਿਹਾ ਸੀਗਾ ਜੇ ਹੁਣ ਗੱਲ ਹੁੰਦੀ ਹੈ ਕਰ ਲਓ ਭਾਈ, ਅਸੀਂ ਉਰੀ ਬੈਠੇ ਆ। ਉਹਨੂੰ ਲੱਗਿਆ ਕਿ ਕਹਿੰਦੇ ਨੇ ਅਸੀਂ ਧਰਨੇ 'ਚ ਪੱਕੇ ਬੈਠੇ ਆ, ਕਿ ਅਸੀਂ ਨਹੀਂ ਜਾਂਦੇ ਜੀ। ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਸਾਡੀ ਬੇਨਤੀ ਹੈ ਜੀ ਕਿ ਤੁਸੀਂ ਐਸਕੇਐਮ ਦੀ ਕਾਲ, ਕਿਉਂਕਿ ਐਸਕੇਐਮ ਦੀ ਕਾਲ ਵੀ ਪ੍ਰਵੀਨ ਜੀ 3 ਦਿਨਾਂ ਦੀ ਹੋ ਸੀ ਜੀ। ਇਸ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਅੜ ਰਹੀਆਂ ਸੀ ਉਹਨਾਂ ਨੂੰ ਫਿਰ ਅਗਰਾਹਾਂ ਤੇ ਕੁਝ ਹੋਰ ਜਥੇਬੰਦੀਆਂ ਦੇ ਲੀਡਰਾਂ ਨੇ ਸਮਝਾਇਆ, ਵੀ ਖੁਦ ਅਗਰਾਹਾਂ ਹੋਰਾਂ ਨੇ ਸਮਝਾਇਆ ਕਿ ਆਪਾਂ ਐਸਕੇਐਮ ਦੀ ਕਾਲ ਤੇ ਆਏ ਆ ਜੀ ਜੀ, ਔਰ ਪੂਰੇ ਭਾਰਤ 'ਚ ਕਾਲ ਹੈ ਜੀ, 3 ਦਿਨਾਂ ਲਈ ਇਹ ਧਰਨਾ ਹੈ, ਇਸ ਲਈ ਆਪਾਂ 3 ਦਿਨਾਂ ਤੋਂ ਬਾਅਦ ਵਾਪਸ ਜਾਵਾਂਗੇ। ਆਪਾਂ ਆਪਣੀ ਮੰਗ ਜੇ ਨਹੀਂ ਮੰਨਦੇ ਆਪਾਂ ਦੁਬਾਰਾ ਧਰਨਾ ਲਾਉਣ ਆ ਜਾਾਂਗੇ। ਤੇ ਕਿੰਨਾ ਕੁ ਔਖਾ, ਫਿਰ ਆਪਾਂ ਆਪਣੀ ਪੰਜਾਬ ਵਾਲੀ ਕਾਲ ਤੇ ਵੀ ਆ ਜਾਾਂਗੇ ਜੀ, ਫਿਰ ਆਪਾਂ ਲੰਮਾ ਵੀ ਬੈਠ ਲਾਂਗੇ। ਪਰ ਹੁਣ ਆਪਾਂ ਨੂੰ ਪੂਰੇ ਮੁਲਕ ਦੇ ਹਵਾਲੇ ਨਾਲ ਹੀ ਚੱਲਣਾ ਪੈਣਾ। ਜੇ ਪੰਜਾਬ ਨਹੀਂ ਸੁਣਵਾਈ ਕਰਦਾ ਕੋਈ ਨਾ, ਫਿਰ ਦੇਖ ਲਾਂਗੇ ਪੰਜਾਬ ਸਰਕਾਰ ਨੂੰ ਵੀ। ਪਰ ਇਹ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੱਦ ਲਿਆ, ਤੇ ਜਦੋਂ ਖੁੱਡੀਆਂ ਉਹਨਾਂ ਨੇ ਕਿਹਾ ਕਿ ਜੀ ਅਸੀਂ, ਕਿਉਂਕਿ ਪਤਾ ਤਾਂ ਖੁੱਡੀਆਂ ਉਹਨਾਂ ਨੂੰ ਵੀ ਕਿ ਕਰਤਾ ਮੈਂ ਕੁਝ ਨਹੀਂ ਸਕਦਾ, ਕਰਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਆ, ਉਹ ਵੀ ਇੱਕ ਨਹੀਂ 2 ਮੁੱਖ ਮੰਤਰੀਆਂ ਨੇ ਕਰਨਾ, ਕੇਜਰੀਵਾਲ ਨੂੰ ਵੀ ਪੁੱਛ ਕੇ ਫੈਸਲਾ ਲੈਣਾ ਹੁੰਦਾ। ਸੋ ਇਸ ਲਈ ਫਿਰ ਇਹ ਤੈਅ ਹੋਇਆ ਕਿ 19 ਤਰੀਕ ਨੂੰ ਮੁੱਖ ਮੰਤਰੀ ਨਾਲ ਬੈਠਕ ਹੋਏਗੀ ਕਿਸਾਨ ਜਥੇਬੰਦੀਆਂ ਦੀ ਜੀ। ਔਰ ਉਸ ਤੋਂ ਪਹਿਲਾਂ 4 ਤਰੀਕ ਤੱਕ ਸਾਰੀਆਂ ਜਥੇਬੰਦੀਆਂ ਇੱਕ ਸਾਂਝਾ ਮੈਮੋਰੈਂਡਮ ਕੇਂਦਰ ਦਾ ਹਵਾਲੇ ਨਾਲ ਵੀ, ਪੰਜਾਬ ਦੇ ਹਵਾਲੇ ਨਾਲ ਵੀ, ਪ੍ਰਤੀ ਮੰਗ ਲਿਖ ਕੇ ਤੇ ਉਹਦਾ ਹੱਲ ਕੀ ਹੈ, ਉਹਦਾ ਤਰੀਕਾ ਕੀ ਹੈ, ਉਹਦੀ ਜਾਣਕਾਰੀ ਸਾਂਝੀ ਕਰਕੇ 4 ਦਸੰਬਰ ਤੱਕ ਖੁੱਡੀਆਂ ਹੋਰਾਂ ਦੇ ਕੋਲ ਪਹੁੰਚਦੀ ਕਰਨਗੇ ਜੀ। ਤੇ ਖੁੱਡੀਆਂ ਹੋਰੀ ਕਹਿੰਦੇ ਕਿ ਉਹ ਤੋਂ ਬਾਅਦ, ਗੁਰਮੀਤ ਖੁੱਡੀਆਂ ਹੋਰੀ ਕਹਿੰਦੇ ਕਿ ਉਹ ਤੋਂ ਬਾਅਦ ਤੇ ਮੁੱਖ ਮੰਤਰੀ ਦੀ ਮੀਟਿੰਗ ਦੇ ਵਿਚਾਲੇ ਵੀ ਜੇਕਰ ਕਿਸੇ ਮਸਲੇ ਤੇ ਅੱਗੇ ਵਧਣ ਲਈ, ਕੋਈ ਚਰਚਾ ਕਰਨ ਲਈ ਲੋੜ ਪਈ ਤਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਰਵਾਂਗੇ। ਹੋ ਸਕਦਾ 1-2 ਛੋਟੀਆਂ ਬੈਠਕਾਂ ਹੋਰ ਹੋ ਜਾਣ 19 ਤੋਂ ਪਹਿਲਾਂ, ਕਿਉਂਕਿ ਸਰਕਾਰ ਨੇ ਤੈਅ ਕੀਤਾ ਕਿ ਇਹ ਮੰਗਾਂ ਜਦੋਂ 4 ਤਰੀਕ ਨੂੰ ਆ ਗਈਆਂ, ਉਸ ਤੋਂ ਬਾਅਦ ਸੰਬੰਧਿਤ ਵਿਭਾਗਾਂ ਨਾਲ, ਚਾਹੇ ਉਹ ਖੇਤੀਬਾੜੀ ਵਿਭਾਗ ਹੈ, ਚਾਹੇ ਉਹ ਵਿੱਤ ਵਿਭਾਗ ਹੈ, ਚਾਹੇ ਉਹ ਵਣ ਵਿਭਾਗ ਹੈ, ਚਾਹੇ ਉਹ ਬਾਗਵਾਨ ਵਿਭਾਗ ਹੈ, ਜੰਗਲਾਤ ਹੈ, ਸਾਰਿਆਂ ਨਾਲ ਜਿਹਦੇ ਨਾਲ ਜਿਹੜਾ ਮਾਮਲਾ ਬਣਦਾ ਹੈ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ, ਚਾਹੇ ਪ੍ਰਦੂਸ਼ਣ ਵਿਭਾਗ ਦਾ ਮਸਲਾ ਹੈ ਪਰਾਲੀ ਵਾਲਾ, ਚਾਹੇ ਬਿਜਲੀ ਵਾਲਾ ਮਸਲਾ ਹੈ, ਬਿਜਲੀ ਸੋਧ ਬਿੱਲ ਵਾਲਾ, ਸੋ ਚਾਹੇ ਕਰਜ਼ਿਆਂ ਦੇ ਲੀਕ, ਸੋ ਸਾਰੇ ਮਸਲੇ ਸੰਬੰਧਿਤ ਵਿਭਾਗਾਂ ਨਾਲ ਕਿ ਭਾਈ ਦੱਸੋ ਇਹ ਮਸਲੇ ਦਾ ਹੱਲ ਕੱਢ ਸਕਦੇ ਆਪਾਂ ਜੀ, ਕੱਢ ਸਕਦੇ ਹਾਂ ਕਿਵੇਂ, ਕਿੱਥੋਂ ਕਿਹੜੀ ਤਜਵੀਜ਼ ਹੈ, ਕਿਹੜੀ ਗੱਲ ਕੇਂਦਰ ਕੋਲ ਲੈ ਕੇ ਜਾਣੀ ਹੈ, ਕਿਹੜੀ ਆਪਾਂ, ਉਹਦਾ ਪੂਰਾ ਖਰੜਾ ਜਦੋਂ ਤਿਆਰ ਹੋ ਗਿਆ ਫਿਰ ਉਹ 18 ਤਰੀਕ ਨੂੰ ਮੁੱਖ ਮੰਤਰੀ ਦੇ ਮੇਜ਼ ਤੇ ਪਹੁੰਚ ਜੂਗਾ। ਤੇ ਫਿਰ 19 ਤਰੀਕ ਨੂੰ ਮੁੱਖ ਮੰਤਰੀ ਆਪਣੀ ਟੀਮ ਲੈ ਕੇ, ਆਪਣੇ ਅਧਿਕਾਰੀਆਂ ਨੂੰ ਲੈ ਕੇ ਬੈਠ ਕੇ ਕਿਸਾਨਾਂ ਨਾਲ ਗੱਲ ਕਰਨਗੇ, ਤਾਂ ਕਿ ਉਦੋਂ ਸਿਰਫ ਮੰਗਾਂ ਨਾ ਲਈਆਂ ਜਾਣ, ਉਹਨਾਂ ਦੇ ਹੱਲ ਲਈ ਕੁਝ ਕੀਤਾ ਜਾਵੇ ਜੀ ਜੀ। ਸੋ ਇਹ ਕਿੰਨੀ ਕੁ ਇੱਛਾ ਸ਼ਕਤੀ ਹੋਊਗੀ 19 ਤਰੀਕ ਨੂੰ ਪਤਾ ਲੱਗ ਜੂਗੀ। ਪਰ ਕੱਲ ਇਹ ਜਚਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੁਹਾਡੀ ਮੰਗਾਂ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ 19 ਤਰੀਕ ਨੂੰ ਆਪਾਂ ਬੈਠਕ ਕਰਾਂਗੇ। ਉਸ ਤੋਂ ਬਾਅਦ ਰਾਜਪਾਲ ਕੋਲ ਪਹੁੰਚ ਗਏ। ਰਾਜਪਾਲ ਕਹਿੰਦਾ ਜੀ ਮੈਂ ਤਾਂ ਅੱਖਾਂ ਵਿਛਾ ਕੇ ਬੈਠਾ ਤੁਹਾਡੇ ਲਈ, ਜੀ ਆਇਆਂ ਨੂੰ। MSP ਦਾ ਮਸਲਾ ਲਓ ਜੀ, ਮੈਂ ਕੇਂਦਰ ਨਾਲ ਗੱਲ ਕਰਦਾ, ਰਾਸ਼ਟਰਪਤੀ ਜੀ ਨੂੰ ਮੈਂ ਭੇਜੂੰਗਾ ਜੀ, ਆਪਾਂ ਤੁਹਾਡੇ ਮਸਲੇ ਸਾਰੇ ਹੱਲ ਕਰਾਵਾਂਗੇ, ਬਹੁਤ ਸ਼ੁਕਰੀਆ ਜੀ, ਤੁਸੀਂ ਫਿਕਰ ਨਾ ਕਰੋ ਜੀ। ਸੋ ਰਾਜਪਾਲ ਤਾਂ ਕੱਲ ਆਏ ਸੀ ਕਿ ਜੀ ਮੈਂ ਹੁਣੇ ਸਾਰਾ ਕੁਝ ਕਰਕੇ ਦੇ ਦੂੰਗਾ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਭਗਵੰਤ ਮਾਨ ਸਰਕਾਰ ਦੀ ਗੋਲੀ ਜ਼ਿਆਦਾ ਮਿੱਠੀ ਆ ਕਿ ਰਾਜਪਾਲ ਦੀ ਗੋਲੀ ਜ਼ਿਆਦਾ ਮਿੱਠੀ ਆ ਜੀ ਜੀ, ਜਾਂ ਦੋਵਾਂ ਗੋਲੀਆਂ ਚੋਂ ਕੋਈ ਇਲਾਜ ਵੀ ਕਰਦੀ ਆ ਜੀ। ਲਾਰੇ ਹੋਣਗੇ ਜਾਂ ਵਾਅਦੇ ਹੋਣਗੇ, ਵਫਾ ਹੋਣਗੇ ਜਾਂ ਨਹੀਂ ਹੋਣਗੇ, ਆਉਂਦੀਆਂ ਤਰੀਕਾਂ 'ਚ ਸਾਫ਼ ਹੋ ਜਾਏਗਾ। ਫਿਲਹਾਲ ਹਰਿਆਣੇ ਵਾਲਾ ਧਰਨਾ ਵੀ, ਪੰਜਾਬ ਵਾਲਾ ਧਰਨਾ ਵੀ, ਔਰ ਦੇਸ਼ ਭਰ 'ਚ ਐਸਕੇਐਮ ਦੇ ਸੱਦੇ ਤੇ ਲੱਗੇ ਹਰੇਕ ਸੂਬੇ ਦੀ ਰਾਜਧਾਨੀ ਵਾਲਾ ਧਰਨਾ ਕੱਲ 3 ਦਿਨਾਂ ਦੇ ਬਾਅਦ ਸਮਾਪਤ ਹੋ ਗਿਆ ਤੇ ਦੇਰ ਸ਼ਾਮ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤ ਗਏ ਨੇ। ਤੇ ਅਗਲੇ 19 ਤਰੀਕ ਤੋਂ ਬਾਅਦ ਹੋ ਸਕਦਾ ਕੋਈ ਨਵੀਂ ਰਣਨੀਤੀ ਘੜਨ, ਜੇਕਰ ਕਿਸ ਰੂਪ 'ਚ, ਕਿਉਂਕਿ ਅਜੇ ਕੇਂਦਰ ਦਾ ਰੁਖ ਵੀ ਦੇਖਣਾ ਤੇ ਸੂਬੇ ਦਾ ਰੁਖ ਵੀ ਦੇਖਣਾ। ਉਹ ਤੋਂ ਬਾਅਦ ਤੈਅ ਹੋਊਗਾ ਕਿ ਧਰਨਾ ਲਾਉਣਾ ਹੈ ਨਹੀਂ ਲਾਉਣਾ, ਜੇ ਲਾਉਣਾ ਹੈ ਕਿੱਥੇ ਲਾਉਣਾ ਹੈ, ਕਦੋਂ ਲਾਉਣਾ ਹੈ, ਕਿਵੇਂ ਲਾਉਣਾ ਹੈ, ਅਗਲੀਆਂ ਬੈਠਕਾਂ 'ਚ ਉਹਨਾਂ 'ਚ ਤੈਅ ਹੋਏਗਾ ਉਹਨਾਂ ਦਾ ਜੀ।